ਸ਼ਰਮਾ ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਯੂਰੀਆ ਰੇਹ ਦੀ, ਜਿਹਨੂੰ ਆਪਾਂ ਰੇਹ ਵੀ ਕਹਿ ਦਿੰਦੇ ਹਾਂ। ਕਹਿੰਦੇ ਹੁਣ ਥੈਲੇ ਤੇ ਲਿਖਿਆ ਹੋਊਗਾ PM BJP, ਮਤਲਬ ਇਹਦਾ ਮਤਲਬ ਬਿਲਕੁਲ ਕੀ ਪ੍ਰਧਾਨ ਮੰਤਰੀ ਸਾਹਿਬ ਵੀ ਤੇ BJP ਦੋਨੇ ਨਾਲੋਂ ਨਾਲ? ਨਹੀਂ, ਅਸਲ 'ਚ ਕੀ ਹੈ ਕਿ ਜਦ ਤੋਂ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਬਣੇ ਨੇ, ਤਦ ਤੋਂ ਉਹਨਾਂ ਨੂੰ ਫਰੇਮ 'ਚ ਰਹਿਣ ਦਾ ਬਹੁਤ ਸ਼ੌਂਕ ਹੈ। ਜੀ ਜੀ। ਉਹ ਕਿਸੇ ਵੀ ਰੂਪ 'ਚ, ਦੇਖੋ ਇਹ ਤੋਂ ਪਹਿਲੇ ਵੀ ਪ੍ਰਧਾਨ ਮੰਤਰੀ ਰਹੇ ਤੇ ਪ੍ਰਧਾਨ ਮੰਤਰੀ ਦੇ ਨਾਮ ਤੇ ਯੋਜਨਾਵਾਂ ਚੱਲਦੀਆਂ ਰਹੀਆਂ। ਰਾਹਤ ਫੰਡ, ਹੋਰ ਯੋਜਨਾਵਾਂ, ਉਹ ਪ੍ਰਧਾਨ ਮੰਤਰੀ PM ਦੇ ਨਾਮ ਤੇ, ਪ੍ਰਧਾਨ ਮੰਤਰੀਆਂ ਤੇ ਚੱਲਦੀਆਂ ਰਹੀਆਂ, ਪਰ ਉਹ 'ਚ ਵਿਅਕਤੀ ਵਿਸ਼ੇਸ਼ ਦਾ ਨਾਮ ਸਿੱਧਾ ਨਹੀਂ ਹੁੰਦਾ ਸੀ। ਫਿਰ ਉਸ ਤੋਂ ਬਾਅਦ ਨਰਿੰਦਰ ਮੋਦੀ ਦਾ ਦੌਰ ਆਇਆ ਤੇ ਨਰਿੰਦਰ ਮੋਦੀ ਜੀ ਨਾਮ ਦੇ ਨਾਲ ਨਾਲ ਫੋਟੋਆਂ 'ਚ ਵੀ ਰਹਿਣ ਲੱਗੇ। ਸੋ ਇਸ ਲਈ ਉਹਨਾਂ ਨੇ ਉਹ ਵੀ ਕਿ ਸਮੁੰਦਰ ਕਿਨਾਰੇ ਮੈਂ ਤੁਰ ਰਿਹਾ, ਲਾਲ ਕਿਲੇ ਤੋਂ ਵੀ ਮੈਂ ਉਤਰ ਰਿਹਾ, ਮੇਰੀ ਪੱਗ ਦਾ ਤੁਰਲਾ ਵੀ ਪਿੱਛੇ ਲੰਬਾ ਦਿਖ ਰਿਹਾ, ਕੋਈ ਆਲੇ ਦੁਆਲੇ ਫਰੇਮ 'ਚ ਨਾ ਆਵੇ, ਮੈਂ ਹੀ ਦਿਖਾਂ। ਸੋ ਉਹ ਤਸਵੀਰਾਂ ਸਭ ਨੇ ਦੇਖੀਆਂ ਕਿ ਉਹ ਚਾਹੁੰਦੇ ਨਹੀਂ ਮੇਰੇ ਮੂਹਰੇ ਵੀ ਕੋਈ ਆਵੇ, ਉਹਨੂੰ ਵੀ ਪਰੇ ਕਰ ਦਿੰਦੇ ਨੇ। ਸੋ ਉਹ ਸ਼ੌਂਕ ਸੀ। ਇਸੇ ਸ਼ੌਂਕ 'ਚ ਉਹਨਾਂ ਨੇ ਹਰ ਯੋਜਨਾਵਾਂ ਨੂੰ ਪ੍ਰਧਾਨ ਮੰਤਰੀ ਨਾਲ ਜੋੜਨ ਦੀ ਕੋਸ਼ਿਸ਼ ਕੀਤੀ। ਤੁਸੀਂ ਜਿਹੜੀ ਮਰਜ਼ੀ ਨਰਿੰਦਰ ਮੋਦੀ ਦੇ ਕਾਰਜਕਾਲ ਦੀ ਯੋਜਨਾ ਚੱਕ ਕੇ ਦੇਖ ਲਓ, ਤੁਹਾਨੂੰ ਉਹਦੇ ਨਾਲ ਪ੍ਰਧਾਨ ਮੰਤਰੀ ਦਾ ਨਾਮ ਨਜ਼ਰ ਆਵੇਗਾ। PM ਨਿਵਾਸ ਯੋਜਨਾ ਹੈ, PM ਜਨ ਧਨ ਯੋਜਨਾ ਹੈ, PM ਸੁਰੱਖਿਆ ਬੀਮਾ ਯੋਜਨਾ, PM ਅਟਲ ਪੈਨਸ਼ਨ ਯੋਜਨਾ, PM ਜੀਵਨ ਜੋਤ ਬੀਮਾ ਯੋਜਨਾ, PM ਕਿਸਾਨ ਸਮਾਨ ਨਿਧੀ ਯੋਜਨਾ। ਸੋ ਆਹ ਜਿਹੜੀ ਸਮਾਨ ਇਹੋ ਜਿਹੀਆਂ ਯੋਜਨਾਵਾਂ ਜਿਹੜੀ ਲਿਆਂਦੀਆਂ, ਉਹ ਸਾਰੀਆਂ ਪ੍ਰਧਾਨ ਮੰਤਰੀ ਦੇ ਨਾਮ ਨਾਲ ਜੁੜੀਆਂ ਸੀ। ਹੁਣ ਜਿਹੜੀ ਨਵੀਂ ਚੀਜ਼ ਆ ਰਹੀ ਹੈ, ਉਹ ਆ ਰਹੀ ਹੈ ਕਿ ਪ੍ਰਧਾਨ ਮੰਤਰੀ PM ਦੇ ਨਾਲ BJP ਲਿਖ ਦਿਓ। ਅੱਛਾ। ਸੋ ਜਿਹੜੀ ਆਹ ਲਿਖਣ ਦੀ ਕਵਾਇਦ ਹੈ, ਇਹਦੇ ਪਿੱਛੇ ਦੋ ਮਨਸ਼ੇ ਲੱਗਦੇ ਨੇ। ਇੱਕ ਤਾਂ ਇਹ ਕਿ ਸੰਘ ਨੂੰ ਜਾਂ ਭਾਜਪਾ ਨੂੰ ਇਹ ਮਹਿਸੂਸ ਹੋਣ ਲੱਗਾ ਕਿ ਕੱਲ ਨੂੰ ਜਦੋਂ ਨਰਿੰਦਰ ਮੋਦੀ ਜੀ ਨੂੰ ਹਟਾਇਆ ਤਾਂ ਉਸ ਤੋਂ ਬਾਅਦ ਲੋਕਾਂ ਨੂੰ ਪਾਰਟੀ ਯਾਦ ਰਹੂਗੀ ਕਿ ਨਹੀਂ, ਕਿਤੇ ਲੋਕ ਮੋਦੀ ਜੀ ਦੇ ਨਾਲ ਹੀ ਪਾਰਟੀ ਨੂੰ ਵੀ ਨਾ ਭੁੱਲ ਜਾਣ। ਸੋ ਇਸ ਲਈ ਉਹਦੇ ਬਦਲ ਵਜੋਂ ਲੋਕਾਂ ਨੂੰ ਹੁਣ ਪਾਰਟੀ ਯਾਦ ਕਰਾਉਣੀ ਸ਼ੁਰੂ ਕਰੋ। ਇੱਕ ਤਾਂ ਇਹ ਹੋ ਸਕਦਾ ਹੈ। ਦੂਸਰਾ ਇਹਦਾ ਪਹਿਲੂ ਇਹ ਵੀ ਹੋ ਸਕਦਾ ਹੈ ਕਿ ਉਹਨਾਂ ਨੂੰ ਲੱਗ ਰਿਹਾ ਕਿ ਕਿਤੇ ਨਰਿੰਦਰ ਮੋਦੀ ਜੀ ਆਪਣਾ ਹੀ ਨਾਂ ਚਮਕਾਈ ਜਾਂਦੇ ਨੇ, ਪਾਰਟੀ ਨੂੰ ਖੁੰਝੇ ਲਾਈ ਜਾਂਦੇ ਨੇ, ਇਸ ਲਈ ਪਾਰਟੀ ਬਰਾਬਰ ਦਿਖਾਓ। ਪਰ ਨਾ ਤਾਂ ਇੱਥੇ PM ਦਾ ਮਤਲਬ ਨਰਿੰਦਰ ਮੋਦੀ ਆ, ਨਾ ਇੱਥੇ BJP ਦਾ ਮਤਲਬ ਸਿਰਫ ਭਾਰਤੀ ਜਨਤਾ ਪਾਰਟੀ। ਇਹ ਸ਼ਰਾਰਤ ਹੈ ਇੱਕ ਵੱਡੀ ਉਹਨਾਂ ਦੀ। PM ਨੂੰ ਪ੍ਰਧਾਨ ਮੰਤਰੀ ਵਜੋਂ ਹੀ ਲਿਖਿਆ ਜਾ ਰਿਹਾ, ਪਰ ਇਹ ਯੋਜਨਾ ਨੂੰ ਪਰਿਯੋਜਨਾ ਬਣਾ ਕੇ ਲਿਆਂਦਾ ਗਿਆ, ਕਿਉਂਕਿ ਜੇ ਪਰਿਯੋਜਨਾ ਬਣੂਗੀ ਤਾਂ P ਫਿੱਟ ਹੁੰਦੀ ਸੀ। ਸੋ ਇਸ ਲਈ ਜਿਹੜੇ ਹੁਣ ਨਵੇਂ ਰਸਾਇਣਿਕ ਖਾਦਾਂ ਦੇ ਥੈਲੇ ਆਉਣਗੇ, ਯੂਰੀਆ ਦੇ ਥੈਲੇ ਆਉਣਗੇ, ਉਹਦੇ ਉੱਤੇ BJP ਲਿਖਣ ਨਾਲ ਕੋਈ ਨਵੀਂ ਸਬਸਿਡੀ, ਕਿਸਾਨਾਂ ਨੂੰ ਕੋਈ ਮੁਫਤ ਯੂਰੀਆ ਨਹੀਂ ਮਿਲਣ ਲੱਗਿਆ, ਰਸਾਇਣਿਕ ਖਾਦਾਂ ਮੁਫਤ ਨਹੀਂ ਮਿਲਣ ਲੱਗੀਆਂ, ਰੇਹ ਦੇ ਥੈਲੇ ਮੁਫਤ ਨਹੀਂ ਮਿਲਣ ਲੱਗੇ। ਪਰ ਉਹ ਯੋਜਨਾ ਦਾ ਨਾਮ ਇਸ ਹਿਸਾਬ ਨਾਲ ਘੜਿਆ ਗਿਆ ਕਿ ਉਹਦੀ ਫੁੱਲ ਫਾਰਮ BJP ਬਣ ਜਾਵੇ ਤੇ ਉੱਪਰ ਨਾਂ ਬਹੁਤ ਛੋਟਾ ਲਿਖੀਏ, PM BJP ਵੱਡਾ ਕਰਕੇ ਲਿਖਦੀ ਹੈ ਕੀ ਹੈ ਜੀ? ਇਹ ਯੋਜਨਾ ਹੈ ਵਨ ਨੇਸ਼ਨ ਵਨ ਫਰਟੀਲਾਈਜ਼ਰ। ਕਿਆ ਬਾਤ ਹੈ। ਇਹ ਪੂਰੇ ਦੇਸ਼ ਦਾ ਇਹਨਾਂ ਦਾ ਇੱਕੋ ਫਾਰਮੂਲਾ ਹੈ ਕਿ ਇੱਕ ਦੇਸ਼ ਇੱਕ ਟੈਕਸ, ਇੱਕ ਦੇਸ਼ ਇੱਕ ਭਾਸ਼ਾ, ਇੱਕ ਦੇਸ਼ ਇੱਕ ਰੰਗ, ਇੱਕ ਦੇਸ਼ ਇੱਕ ਹੈ। ਉਹ ਸਾਰੀਆਂ ਯੋਜਨਾਵਾਂ ਦੇ ਵਿੱਚੋਂ ਹੀ ਹੁਣ ਵਨ ਨੇਸ਼ਨ ਵਨ ਫਰਟੀਲਾਈਜ਼ਰ। ਸੋ ਇਸ ਤਰੀਕੇ ਦੇ ਨਾਲ ਜਿਹੜੀ ਯੋਜਨਾ ਲਿਆਂਦੀ, ਉਹਦਾ ਨਾਮ ਰੱਖਿਆ ਪ੍ਰਧਾਨ ਮੰਤਰੀ ਭਾਰਤੀ ਜਨ ਉਰਵਰਕ ਪਰਿਯੋਜਨਾ। ਜੀ, ਪ੍ਰਧਾਨ ਮੰਤਰੀ ਭਾਰਤੀ ਜਨ ਉਰਵਰਕ ਪਰਿਯੋਜਨਾ। ਪ੍ਰਧਾਨ P ਹੈ ਨਾ ਜੀ, ਮੰਤਰੀ PM, ਭਾਰਤੀ B, ਜਨ ਉਰਵਰਕ ਜਨ J ਤੇ ਪਰਿਯੋਜਨਾ P। ਪ੍ਰਧਾਨ ਮੰਤਰੀ ਭਾਰਤੀ ਜਨ ਉਰਵਰਕ ਪਰਿਯੋਜਨਾ, ਇਹਨੂੰ ਉੱਪਰ ਬਰੀਕ ਲਿਖਣਾ ਤੇ ਵੱਡਾ ਲੋਗੋ ਲਾਉਣਾ ਜੀ, ਕਹਿੰਦੇ PM BJP। ਸੋ ਆਹ ਫਾਰਮੂਲਾ ਇਹਨਾਂ ਨੇ ਕੱਢਿਆ ਕਿ ਤਾਂ ਕਿ ਲੋਕਾਂ ਦੇ ਜ਼ਿਹਨ 'ਚ BJP, ਹੁਣ ਹੋ ਸਕਦਾ ਤੁਹਾਨੂੰ ਜਿਹੜੇ ਆਟਾ ਦਾਲ ਦਿੰਦੇ ਨੇ, ਇਹ ਕਣਕ ਦਾਲ ਚੌਲ ਦਿੰਦੇ ਨੇ, ਆਉਣ ਵਾਲੇ ਟਾਈਮ 'ਚ ਉਹਦੀ ਵੀ ਯੋਜਨਾ ਦਾ ਕੋਈ ਨਾ ਅਜਿਹਾ ਹੋਵੇ। ਬਾਕੀ ਯੋਜਨਾਵਾਂ ਤੁਹਾਨੂੰ ਇਸ ਰੂਪ ਸਾਹਮਣੇ ਆਉਣ ਕਿ ਕਿਸੇ ਨਾ ਕਿਸੇ ਤਰ੍ਹਾਂ BJP ਲੋਕਾਂ ਨੂੰ ਯਾਦ ਰਹੇ। ਸੋ ਕਿੰਨੀਆਂ ਥਾਵਾਂ ਤੇ ਇਹਨਾਂ ਨੇ ਕਮਲ ਦਾ ਫੁੱਲ ਇਸ ਢੰਗ ਨਾਲ ਫਿੱਟ ਕੀਤਾ ਕਿ ਤਾਂ ਕਿ ਲੋਕਾਂ ਨੂੰ ਕਮਲ ਦਾ ਫੁੱਲ ਦਿਖਦਾ ਰਹੇ। ਸੋ ਉਸੇ ਤਰ੍ਹਾਂ ਹੁਣ ਪ੍ਰਧਾਨ ਮੰਤਰੀ ਭਾਰਤੀ ਜਨ ਉਰਵਰਕ ਯੋਜਨਾ, ਜਿਸ ਨੂੰ ਸ਼ਾਰਟ ਦੇ ਵਿੱਚ PM BJP ਲਿਖ ਕੇ ਇਹਦੇ ਥੈਲਿਆਂ ਨੂੰ ਕਿਸਾਨਾਂ ਦੇ ਖੇਤਾਂ ਤੱਕ ਪਹੁੰਚਾਉਣਾ ਚਾਹੁੰਦੇ ਨੇ, ਤਾਂ ਕਿ ਕਿਸਾਨਾਂ ਨੂੰ ਯਾਦ ਰਹੇ ਕਿ BJP ਤੁਹਾਡੇ ਖੇਤਾਂ 'ਚ ਮਤਲਬ ਕਿ ਖਾਦ ਭੇਜ ਰਹੀ ਹੈ। ਸੋ ਆਹ ਇੱਕ ਤਰੀਕਾ ਹੈ ਜਨਾਬ। ਤੋ ਇਹਦੇ ਪਿੱਛੇ ਹੁਣ ਸੰਘ ਦੀ ਮਨਸ਼ਾ ਹੈ, BJP ਦੀ ਮਨਸ਼ਾ ਹੈ, ਮੋਦੀ ਉਹਨਾਂ ਦੀ ਕੋਈ ਸਕੀਮ ਹੈ ਜਾਂ ਮੋਦੀ ਉਹਨਾਂ ਦੀ ਕਾਟ ਵਜੋਂ ਹੈ, ਕੁਛ ਨਾ ਕੁਛ ਅੰਦਰ ਚੱਲ ਜ਼ਰੂਰ ਰਿਹਾ। ਪਰ ਫਿਲਹਾਲ BJP ਨੂੰ ਚਮਕਾਉਣ ਦਾ ਇੱਕ ਨਵਾਂ ਤਰੀਕਾ ਲੱਭਿਆ। ਜੀ ਬਿਲਕੁਲ।